ਖਬਰਾਂ ਦੀ ਗੱਲ ਕਰੀਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਰਵਨੀਤ ਬਿੱਟੂ ਤੋਂ। ਰਵਨੀਤ ਬਿੱਟੂ ਦਾ ਕੀ ਦਿੱਲੀ ਤੋਂ ਬੋਰੀ ਬਿਸਤਰਾ ਗੋਲ ਹੋ ਚੁੱਕਿਆ ਜੀ? ਪ੍ਰਵੀਨ ਜੀ, ਕੱਲ ਜੀ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਨਵੇਂ ਸੂਬਾ ਪ੍ਰਧਾਨ ਬਣੇ ਨੇ ਕੇਵਲ ਸਿੰਘ ਢਿੱਲੋਂ, ਉਹਨਾਂ ਨੂੰ ਪ੍ਰਧਾਨਗੀ ਦੀ ਕੁਰਸੀ ਤੇ ਬਿਠਾਉਣ ਤੋਂ ਪਹਿਲਾਂ ਇੱਕ ਸਮਾਗਮ ਰੱਖਿਆ ਗਿਆ। ਠੀਕ ਹੈ ਜੀ। ਉਹ ਸਮਾਗਮ ਕਾਫੀ ਸ਼ਾਨਦਾਰ ਸੀ। ਉਹਦੇ ਵਿੱਚ ਕੇਵਲ ਢਿੱਲੋਂ ਹੋਰਾਂ ਨੇ ਆਪਣੀ ਗੱਲ ਰੱਖੀ ਤੇ ਜਿਹੜੀ ਗੱਲ ਆਪਾਂ ਕਰ ਰਹੇ ਸੀ ਜਿੱਦਣ ਪ੍ਰਧਾਨ ਬਣੇ ਸੀ ਕਿ ਉਹਨਾਂ ਦੀ ਪੈਨ ਪੰਜਾਬ ਤਾਂ ਜੇ ਪਹੁੰਚ ਤੇ ਪਹਿਚਾਣ ਨਹੀਂ ਹੈ, ਬਰਨਾਲੇ ਤੱਕੇ ਸੀਮਤ ਹੈ। ਸੋ ਕੱਲ ਗੱਲ ਵੀ ਉਹ ਬਰਨਾਲੇ ਤੱਕੇ ਕਰਦੇ ਨਜ਼ਰ ਆਏ, ਉਹਦੇ ਦਾਇਰੇ 'ਚ ਰਹਿ ਕੇ ਉੱਥੇ ਤੱਕ ਦੀ ਉਹਨਾਂ ਦੀ ਪਹਿਲੀ ਭਾਸ਼ਣ, ਪਹਿਲਾ ਤਕਰੀਰ ਸੀਗੀ। ਠੀਕ ਹੈ। ਚਲੋ ਉਹ ਬਿੱਟੂ ਕਹਿ ਰਹੇ ਸੀ, ਕਹਿੰਦੇ ਵੀ ਇਹ ਤਾਂ ਠੰਡੀ ਬਰਫ਼ ਦੀ ਸਿੱਲੀ ਹੈ ਤੇ ਸ਼ਾਂਤੀ ਵਰਤਾਉਣ ਆਇਆ, ਮਤਲਬ ਉਸ ਸੁਭਾਅ ਦੇ ਲੀਡਰ ਨੇ। ਪਰ ਉਸ ਪ੍ਰੋਗਰਾਮ ਦੇ ਵਿੱਚ ਜਿਹੜੀ ਖਾਸ ਗੱਲ ਨੋਟ ਕਰਨ ਵਾਲੀ ਸੀ ਉਹ ਸੀਗੀ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਦੇ ਭਾਸ਼ਣ। ਠੀਕ ਹੈ ਜੀ। ਸੁਨੀਲ ਜਾਖੜ ਨੇ ਜੋ ਤਕਰੀਰ ਕੀਤੀ ਉਹ ਨਿਰੋਲ ਰਾਜਨੀਤਿਕ ਤਕਰੀਰ ਸੀ। 2027 ਨੂੰ ਧਿਆਨ 'ਚ ਰੱਖ ਕੇ ਸੀ। ਸੱਤਾਧਾਰੀ ਧਿਰ ਨੂੰ, ਵਿਰੋਧੀ ਧਿਰ ਨੂੰ ਘੇਰਨ ਵਾਲੀ ਤਕਰੀਰ ਸੀ। ਮੋਦੀ ਦਾ ਗੁਣਗਾਨ ਸੀ। ਉਹ ਸਾਰਾ ਕੁਝ ਉਹ ਸੀ ਜੋ ਬੀਜੇਪੀ ਨੂੰ ਫਿੱਟ ਬੈਠਦਾ। ਤੇ ਕੀ ਸੁਨੀਲ ਜਾਖੜ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਦੇ ਲਈ ਤਿਆਰ ਨੇ? ਕਿਉਂਕਿ ਵਿਰੋਧੀ, ਖਾਸ ਕਰਕੇ ਉਹ ਜਿਨ੍ਹਾਂ ਚੋਂ ਆਏ ਨੇ, ਉਹ ਤਾਂ ਇਸ ਤਰੀਕੇ ਨਾਲ ਤੰਜ ਕੱਸ ਰਹੇ ਸੀ ਕਿ ਜਿਹੜਾ ਤੁਸੀਂ ਇੱਧਰ ਦੋਸ਼ ਲਾ ਕੇ ਛੱਡ ਕੇ ਗਏ ਸੀ ਕਿ ਹਿੰਦੂ ਹੋਣ ਕਰਕੇ ਮੈਨੂੰ ਹਟਾਤਾ ਜਾਂ ਮੁੱਖ ਮੰਤਰੀ ਨਹੀਂ ਬਣਾਇਆ, ਤੇ ਹੁਣ ਉੱਥੇ ਵੀ ਤਾਂ ਹਟਾਤਾ ਅਗਲਿਆਂ ਨੇ। ਸੋ ਇਸ ਲਈ ਉੱਥੇ ਤਾਂ ਉਹ ਤੰਜ ਕੱਸ ਰਹੇ ਸੀ। ਪਰ ਉਹ ਕਹਿੰਦੇ ਕਿ ਨਹੀਂ, ਮੈਨੂੰ ਤਾਂ ਕੇਵਲ ਢਿੱਲੋਂ ਚੋਂ ਨਾ ਸਿੱਖ ਦਿਖਦਾ, ਨਾ ਹਿੰਦੂ ਦਿਖਦਾ, ਨਾ ਮੁਸਲਮਾਨ, ਈਸਾਈ, ਮੈਨੂੰ ਤਾਂ ਪੰਜਾਬੀ ਦਿਖਦਾ। ਸੋ ਫਿਰ ਇਸ ਲਈ ਕਿ ਉਹ ਇੱਧਰ ਕਿਉਂ ਨਹੀਂ ਦਿਖਦਾ ਸੀ ਕਿ ਪੰਜਾਬੀ ਬਾਕੀ ਜਾਣਿਆਂ 'ਚ। ਇਹ ਤੰਜ ਕੱਸ ਰਹੇ ਨੇ। ਮੈਂ ਸੁਖਜਿੰਦਰ ਰੰਧਾਵਾ ਨੂੰ ਵੀ ਦੇਖ ਸੁਣ ਰਿਹਾ ਸੀ, ਸਾਰਿਆਂ ਨੂੰ। ਪਰ ਉੱਥੇ ਇੱਕ ਪਹਿਲੂ ਸੀਗਾ ਰਵਨੀਤ ਬਿੱਟੂ ਵਾਲਾ। ਵੈਸੇ ਤਾਂ ਕੱਲ ਬੀਜੇਪੀ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲਿਆਵਾਂਗੇ, ਫੋਟੋ ਦਿਖਾਈ, ਲਵਾਈ, ਪਰਦਾ ਹਟਾਇਆ ਕਿ ਲਓ ਜੀ ਦਫ਼ਤਰ 'ਚ ਕੇਵਲ ਢਿੱਲੋਂ ਨੇ ਮਹਾਰਾਜਾ ਰਣਜੀਤ ਸਿੰਘ ਵਾਲੀ ਫੋਟੋ ਲਾ ਲਈ। ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰ ਰਹੇ ਸੀ ਕਿ ਪੰਜਾਬ 'ਚ ਬੀਜੇਪੀ ਹਿੰਦੂਵਾਦ ਵਾਲਾ ਏਜੰਡਾ ਛੱਡ ਕੇ ਆ ਰਹੀ ਹੈ। ਮਤਲਬ ਤੁਸੀਂ ਰਾਮ ਰਾਜ ਦੀਆਂ ਗੱਲਾਂ ਕਰਦੇ ਕਰਦੇ ਹੁਣ ਮਹਾਰਾਜਾ ਰਣਜੀਤ ਸਿੰਘ ਕਿਉਂ ਚੇਤੇ ਆ ਗਿਆ ਤੁਹਾਨੂੰ? ਸਹੀ ਹੈ। ਜਿਹਦਾ ਮਤਲਬ ਤੁਸੀਂ ਇਹ ਜਾਂ ਤਾਂ ਤਸਵੀਰ ਸਮਝਦੇ ਹੋ ਪੰਜਾਬ ਦੀ ਕਿ ਪੰਜਾਬ 'ਚੋਂ ਫਿਰਕੂਵਾਦ ਵਾਲਾ ਤਰੀਕਾ ਨਹੀਂ ਚੱਲਣਾ। ਠੀਕ ਹੈ। ਮਤਲਬ ਰਾਮ ਰਾਜ ਵੀ ਤੁਸੀਂ ਸਥਾਪਿਤ ਨਹੀਂ ਕਰ ਪਾ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਤੁਸੀਂ ਸਥਾਪਿਤ ਕੀ ਕਰਨਾ ਜੀ। ਤੇ ਇਸ ਲਈ ਮਤਲਬ ਕਿ ਉਹ ਸਾਰੀਆਂ, ਪਰ ਇਹਨਾਂ ਨੂੰ ਇਹ ਪਤਾ ਕਿ ਇੱਥੇ ਅਸੀਂ ਕਿਹੜੇ ਤਰੀਕੇ ਨਾਲ, ਇਹਦਾ ਮਤਲਬ ਤੁਸੀਂ ਪੂਰੀ ਤਰ੍ਹਾਂ ਨਾਲ ਚੋਣ ਦੀ ਤਿਆਰੀ ਕਰਕੇ ਉਸ ਤਰੀਕੇ ਨਾਲ ਪੇਸ਼ ਹੋਣ ਆ ਰਹੇ ਹੋ। ਹੁਣ ਉਹਦੇ ਵਿੱਚੋਂ ਜੇ ਸੁਨੀਲ ਜਾਖੜ ਇਹ ਦੇਖਦੇ ਨੇ ਕਿ ਮੈਂ ਇਸ ਤਰੀਕੇ ਕਾਰਨ ਆਪਣੇ ਆਪ ਨੂੰ ਪੇਸ਼ ਕਰ ਦੇਵਾਂ ਕਿ ਚਲੋ ਪ੍ਰਧਾਨਗੀ ਤੋਂ ਹਟਾਤਾ, ਮੈਨੂੰ ਮੁੱਖ ਮੰਤਰੀ ਦਾ ਉਮੀਦਵਾਰ ਮੰਨ ਲਓ, ਕਿ ਉਹ ਕੱਲ ਆਪਣੀ ਲੀਡਰਸ਼ਿਪ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹਨਾਂ ਸਾਰੇ ਚੋਂ ਸਿਆਣਾ ਤੇ ਸਮਝਦਾਰ ਮੈਂ ਆ, ਮੇਰੇ ਤੇ ਨਜ਼ਰ ਰੱਖੋ ਜੀ। ਸਹੀ ਹੈ। ਪਰ ਕਿੰਨੇ ਕੁ ਸਿਆਣੇ ਚਾਹੀਦੇ ਹੁੰਦੇ ਨੇ ਹਾਈ ਕਮਾਂਡਾਂ ਨੂੰ, ਇਹ ਵੀ ਸਭ ਨੂੰ ਪਤਾ। ਉਹ ਆਪਣੇ ਕੰਟਰੋਲ ਵਾਲਾ ਬੰਦਾ ਚਾਹੁੰਦੇ ਨੇ, ਸਿਆਣੇ ਆ ਬੰਦਾ ਨਹੀਂ ਚਾਹੁੰਦੇ ਹੁੰਦੇ। ਹੁਣ ਉਹਦੇ ਵਿੱਚੋਂ ਰਵਨੀਤ ਬਿੱਟੂ ਉਮੀਦ ਕਰਕੇ ਬੈਠਾ ਸੀ ਕਿ ਮੈਨੂੰ ਪ੍ਰਧਾਨਗੀ ਮਿਲ ਜੂਗੀ ਜੀ। ਮੈਂ ਜਿੰਨੀ ਪੰਜਾਬ 'ਚ ਤੇਜ਼ ਤਰਾਰੀ ਨਾਲ ਕੰਮ ਕਰ ਰਿਹਾ, ਫਿਰਿਆ ਤੁਰ ਰਿਹਾ, ਆਡੇ ਲੈ ਰਿਹਾ, ਪੰਗੇ ਲੈ ਰਿਹਾ, ਕਿ ਮੈਨੂੰ ਪ੍ਰਧਾਨਗੀ ਮਿਲ ਜੂ। ਪ੍ਰਧਾਨਗੀ ਮਿਲ ਗਈ ਕੇਵਲ ਸਿੰਘ ਢਿੱਲੋਂ ਨੂੰ। ਪਰ ਰਵਨੀਤ ਬਿੱਟੂ ਦੀ ਅੱਖ ਵੀ ਪੰਜਾਬ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਹੈਗੀ ਆ। ਬਿਲਕੁਲ ਸਹੀ ਹੈ ਜੀ। ਰਵਨੀਤ ਬਿੱਟੂ ਕਹਿੰਦੇ ਵੀ ਕਿ ਮੈਂ ਟੈਚੀਆਂ 'ਚ ਕੱਪੜੇ ਪਾ ਲਏ ਜੀ, ਗੱਡੀ 'ਚ ਰੱਖ ਲਏ ਜੀ, ਸਾਨੂੰ ਹੁਣ ਬਸ ਦਿੱਲੀ ਤੋਂ ਤੋਰ ਦਿਓ, ਤੁਸੀਂ ਦਿੱਲੀ ਤੋਂ ਵਿਹਲੇ ਕਰਕੇ ਤੋਰੋ ਜੀ। 17 ਸਾਲ ਹੋ ਗਏ ਮੈਨੂੰ ਦਿੱਲੀ ਫਿਰਦੇ ਨੂੰ। ਠੀਕ ਹੈ। ਮਤਲਬ ਉਹ ਕਾਂਗਰਸ ਦੇ ਕਾਰਜਕਾਲ ਤੋਂ ਲੈ ਕੇ ਹੁਣ ਤੱਕ ਰਾਜ ਸਭਾ ਤੱਕ ਆਪਣਾ ਗਣਾ ਰਹੇ ਸੀ ਕਿ ਮੈਂ MP ਰਹਿ ਰਿਹਾ ਜੀ 3 ਵਾਰ, ਹੁਣ ਰਾਜ ਸਭਾ ਚਲਾ ਗਿਆ ਜੀ, 2 ਸਾਲ ਹੋ ਗਏ ਜੀ, ਮੈਂ ਮੰਤਰੀ ਤੁਸੀਂ ਮੈਨੂੰ ਹਾਰੇ ਹੋਏ ਨੂੰ ਵੀ ਬਣਾਤਾ ਜੀ, ਹੈ ਨਾ। ਤੇ ਇਸ ਲਈ ਮੈਂ ਹੁਣ ਪੰਜਾਬ ਲਈ ਕੰਮ ਕਰਨਾ ਚਾਹੁੰਦਾ। ਪੰਜਾਬ ਲਈ ਤਾਂ ਕੰਮ ਤੁਸੀਂ ਹੁਣੇ ਕਰ ਲਓ, ਕਿਹੜਾ ਕੋਈ ਰੋਕਦਾ? ਜਦੋਂ ਹਾਰੇ ਸੀ ਤਾਂ ਵੀ ਕਰ ਸਕਦੇ ਸੀ, ਜਦੋਂ ਕਾਂਗਰਸ ਸੀ ਤਾਂ ਵੀ ਕਰ ਸਕਦੇ। ਪੰਜਾਬ ਲਈ ਕੰਮ ਕਰਨਾ ਮਤਲਬ ਤਾਂ ਹੀ ਹੈ ਕਿ ਜਦੋਂ ਮੁੱਖ ਮੰਤਰੀ ਦਾ ਉਮੀਦਵਾਰ ਬਣਨ, ਫਿਰ ਇਹ ਪੰਜਾਬ ਲਈ ਕੰਮ ਹੁੰਦਾ ਹੈ। ਹੁਣ ਰਵਨੀਤ ਬਿੱਟੂ ਕੀ ਆਪਣੀਆਂ ਜੋ ਉਹਨਾਂ ਦੇ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਨੇ ਉਹਨੂੰ ਇਸ ਤਰੀਕੇ ਨਾਲ ਪੇਸ਼ ਕਰ ਰਹੇ ਨੇ, ਜਾਂ ਜੋ ਉਹਨਾਂ ਨਾਲ ਨਵਾਂ ਹੋਣ ਜਾ ਰਿਹਾ ਰਾਜਨੀਤਿਕ ਤੌਰ ਤੇ ਉਹਨੂੰ ਮਤਲਬ ਕਿ ਸਾਫ਼ਗੋਈ ਨਾਲ ਲੰਘਾਉਣਾ ਚਾਹੁੰਦੇ ਨੇ ਕਿ ਦੇਖੋ ਜੀ ਮੈਂ ਤਾਂ ਆਪ ਤਿਆਗ ਕਰਕੇ ਆਇਆ, ਇਹ ਦਿਖਾਉਣਾ ਚਾਹੁੰਦੇ ਨੇ ਉਹ। ਅਸਲ 'ਚ ਤਾਂ ਅਮਿਤ ਸ਼ਾਹ ਦਾ ਕੀ ਸੁਨੇਹਾ ਲੱਗ ਗਿਆ ਕਿ ਭਾਈ ਬਹੁਤ ਹੋ ਗਿਆ, ਤੈਨੂੰ ਮੰਤਰੀ ਵੀ ਬਣਾ ਲਿਆ, ਤੂੰ ਰਾਜ ਭਾਗ ਵੀ ਮਾਣ ਲਿਆ, ਰਾਜ ਸਭਾ ਵੀ ਰਹਿ ਲਿਆ, ਚੱਲ ਹੁਣ ਪੰਜਾਬ 'ਚ ਕੰਮ ਕਰ ਜਾ ਕੇ ਚੱਲ ਜਾ। ਕਿ ਇਹ ਉਹਨੂੰ ਹੁਕਮ ਸੁਣਾ ਦਿੱਤਾ ਗਿਆ ਕਿਉਂਕਿ 18 ਜੂਨ ਨੂੰ ਕਾਰਜਕਾਲ ਮੁੱਕ ਜਾਣਾ ਰਾਜ ਸਭਾ ਦਾ 2 ਸੀਟਾਂ ਦਾ। ਰਾਜਸਥਾਨ ਦੀਆਂ 2 ਸੀਟਾਂ ਨੇ ਤੇ ਦੋਵਾਂ ਦੇ ਵਿੱਚੋਂ ਫਿਰ ਕੀ ਇੱਕ ਸੁਨੀਲ ਜਾਖੜ ਨੂੰ ਦਿੱਤੀ ਜਾਊਗੀ ਜੀ। ਸਹੀ ਹੈ। ਕਿ ਸੁਨੀਲ ਜਾਖੜ ਨੂੰ ਕੇਂਦਰ 'ਚ ਲਿਆਇਆ ਜਾ ਸਕਦਾ, ਮੰਤਰੀ ਬਣਾਉਣਗੇ ਕਿ ਨਹੀਂ ਬਣਾਉਣਗੇ ਤਾਂ ਨਹੀਂ ਪਤਾ। ਕੀ ਇਹਦੀ ਤਿਆਰੀ ਹੈ? ਜਾਂ ਇਸ ਵਾਰ ਰਾਜਸਥਾਨ ਵਾਲਿਆਂ ਨੂੰ ਦੇ ਦੇਣਗੇ ਕਿ 2 ਲੀਡਰ ਪੰਜਾਬ 'ਚ ਕੰਮ ਕਰੋ,
ਜੀ। ਪਰ ਇੱਕ ਸੰਕੇਤ ਦਾ ਜਿਹੜਾ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਰਵਨੀਤ ਬਿੱਟੂ ਦੇ ਮਾਮਲੇ 'ਚ ਕਿ ਕੀ ਰਾਜ ਸਭਾ ਜਾ ਸਕਦੀ ਹੈ। ਖੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਸੀ ਕਿ ਚੱਲੀ ਬਈ ਤੈਅ ਹੋ ਗਿਆ ਕਿ ਰਾਜ ਸਭਾ ਤੋਂ ਛੁੱਟੀ ਹੋ ਗਈ। ਤੇ ਉਹ ਸਾਰੀਆਂ ਗੱਲਾਂ ਤੇ ਖੁਦ ਰਵਨੀਤ ਬਿੱਟੂ ਨੇ ਕਹਿ ਕੇ ਮੋਹਰ ਲਾਤੀ ਕਿ ਮੈਂ ਟੈਚੀ ਪੈਕ ਕਰ ਲਿਆ। ਠੀਕ ਹੈ। ਤੇ ਇਹਦਾ ਮਤਲਬ ਦਿੱਲੀ ਤੋਂ ਰਵਨੀਤ ਬਿੱਟੂ ਦਾ ਬੋਰੀ ਬਿਸਤਰਾ ਗੋਲ। ਤੇ ਅਗਲੀ ਪਾਰੀ ਕੀ ਹੋਊਗੀ ਇਹ ਆਉਂਦਾ ਸਮਾਂ ਦੱਸੂਗਾ। ਜੀ, ਸਹੀ ਹੈ, ਬਿਲਕੁਲ।